ਤੋਂ ਪਹਿਲਾਂ ਤੁਹਾਡੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸੀ। हेलो 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 हाँ जी हाँ जी हाँ जी वीर जी लाइन ते रहो। ओके मैं 10 जो 5 मिनट रह गए। ओके 2 क्वेश्चन इन्हां ले। हाँ जी ओके वीर जी ओके स्टार्ट कर दो। खालिस्तान खालिस्तान व्यूअर्स वेलकम बैक टू न्यूज़ TV 84। ब्रेक तो बाद होने से गलबात करते हाँ खालिस्तान अफेयर सेंटर के संचालक डॉक्टर अमरजीत सिंह जी ना जो साना फोन लाइन ते जुड़ चुके हैं जी। भाई साहब वाहिगुरू जी का खालसा वाहिगुरू जी की फतेह। हाँ जी रीत कौर जी ਤੁਹਾਨੂੰ ਵੀ ਤੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह। डॉक्टर साहब सब तो पहला ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦਾ ਹਾਲਾਂਕਿ ਭਾਰਤੀ ਸੁਪਰੀਮ ਕੋਰਟ ਦੀ ਜਜਮੈਂਟ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਸਿੱਖ ਲੀਡਰਾਂ ਦੀ ਵਧਾਈ ਬ੍ਰਿਗੇਡ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ 2 ਦਿਨਾਂ 'ਚ 2 ਖਬਰਾਂ ਐਸੀਆਂ ਨੇ ਜੀ ਜਿਹਦੇ 'ਚ ਸਿੱਖ ਲੀਡਰਸ਼ਿਪ ਨੇ ਤਾਂ ਗੈਰ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ ਹੀ ਹੈ ਪਰ ਮੀਡੀਆ ਉਸ ਤੋਂ ਵੀ ਵੱਡਾ ਗੈਰ ਜ਼ਿੰਮੇਵਾਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਕਿਉਂਕਿ ਪਹਿਲੀ ਖਬਰ ਤੇ ਇਹ 15 ਪੈਟੀਸ਼ਨਰ ਜਿਹੜੇ ਕਿ ਵਿਰਪਨ ਜਿਹੜਾ ਕਿ ਚੰਦਨ ਦੀ ਲੱਕੜ ਦਾ ਵੱਡਾ ਸਮਗਲਰ ਸੀ ਉਸ ਤੋਂ ਇਲਾਵਾ ਕਰਨਾਟਕਾ ਆਂਧਰਾ ਦੂਸਰੇ ਜਿਨ੍ਹਾਂ ਨੂੰ ਉਮਰ ਕੈਦ ਕਨਵਰਟ ਕੀਤੀ ਹੈ ਸੁਪਰੀਮ ਕੋਰਟ ਦੇ ਫੈਸਲੇ ਨੇ 15 ਪੈਟੀਸ਼ਨਰ ਸੀ ਜਿਨ੍ਹਾਂ ਨੂੰ ਸਜ਼ਾਏ ਮੌਤ ਹੋਈ ਸੀ ਔਰ ਉਹਨਾਂ ਨੇ ਆਧਾਰ ਬਣਾਇਆ ਕਿ ਸਾਡੇ ਮਰਸੀ ਪੈਟੀਸ਼ਨ ਤੇ ਫੈਸਲਾ ਅਜੇ ਤੱਕ ਨਹੀਂ ਆਇਆ ਪ੍ਰੈਜ਼ੀਡੈਂਟ ਦਾ ਔਰ ਦੂਸਰਾ ਉਹਨਾਂ ਚੋਂ 2 ਜਾਂ 3 ਜਿਹੜੇ ਨੇ ਉਹ ਮੈਂਟਲੀ ਸਿਕ ਸੀ ਔਰ 3 ਮੈਂਬਰੀ ਬੈਂਚ ਨੇ ਜਿਹਨੂੰ ਕਿ ਚੀਫ ਜਸਟਿਸ ਨੇ ਲੀਡ ਕੀਤਾ ਹੈ ਉਹਨਾਂ ਨੇ ਉਹਨਾਂ ਦੀਆਂ ਦੋਨਾਂ ਦਲੀਲਾਂ ਨੂੰ ਮੰਨ ਕੇ ਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਹੈ। ਹੁਣ ਇਸ ਕੇਸ ਦੇ ਵਿੱਚ ਨਾ ਤਾਂ ਭੁੱਲਰ ਦੀ ਪੈਟੀਸ਼ਨ ਸ਼ਾਮਲ ਹੈ ਕਿਉਂਕਿ ਭੁੱਲਰ ਦੇ ਮਾਮਲੇ 'ਚ ਪਹਿਲਾਂ ਹੀ 2 ਮੈਂਬਰਾਂ ਦਾ ਜਿਹੜਾ ਇੱਕ ਪੈਨਲ ਆ ਉਹ ਫੈਸਲਾ ਦੇ ਚੁੱਕਾ ਹੈ ਜਿਹਦੇ 'ਚ ਕਿ ਇਹਨਾਂ ਦੋਨੋਂ ਪਲੀਜ਼ ਨੂੰ ਰਿਜੈਕਟ ਕਰ ਦਿੱਤਾ ਸੀ ਉਹਨਾਂ ਨੇ ਲੇਕਿਨ ਇਹਦਾ ਸਿਰਫ ਇੰਨਾ ਕੁ ਫਾਇਦਾ ਭੁੱਲਰ ਦੇ ਕੇਸ 'ਚ ਹੋ ਸਕਦਾ ਹੈ ਕਿ ਇਸ ਫੈਸਲੇ ਨੂੰ ਆਧਾਰ ਬਣਾ ਕੇ ਇੱਕ ਨਵੀਂ ਪੈਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਸਾਹਮਣੇ ਖਾਸ ਤੌਰ ਤੇ ਉਹਨਾਂ ਦੀ ਮੈਂਟਲ ਸਿਚੁਏਸ਼ਨ ਨੂੰ ਲੈ ਕੇ ਲੇਕਿਨ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਅਕਾਲੀ ਲੀਡਰ ਪੰਜਾਬ ਦੇ ਦਿੱਲੀ ਦੇ ਸੰਤ ਸਮਾਜ ਉਹ ਇਵੇਂ ਉਹਨਾਂ ਨੇ ਖਬਰ ਪ੍ਰੈਜ਼ੈਂਟ ਕੀਤੀ ਜਾਂ ਵਧਾਈਆਂ ਦੀ ਜਿਹੜੀ ਆ ਉਹ ਦੌੜ ਲੱਗੀ ਕਿ ਸਮਝੋ ਭੁੱਲਰ ਦੇ ਲਈ ਜੇਲ੍ਹ ਦਾ ਦਰਵਾਜ਼ਾ ਉਹਨਾਂ ਨੇ ਖੋਲ ਦਿੱਤਾ ਹੈ ਫੈਸਲਾ ਜਿਵੇਂ ਉਹਨਾਂ ਦੇ ਕੇਸ 'ਚ ਆਇਆ ਔਰ ਜੱਜ ਨੇ ਕਿਹਾ ਜਾਓ ਘਰ ਨੂੰ ਜਾ ਕੇ ਤੁਸੀਂ ਆਪਣਾ ਜੀਵਨ ਜਿਹੜਾ ਬਾਕੀ ਦਾ ਸੁਖੀ ਬਤੀਤ ਕਰੋ ਸੋ ਇਹ ਪਹਿਲੀ ਗੈਰ ਜ਼ਿੰਮੇਵਾਰੀ ਦੀ ਗੱਲ ਹੈ। ਦੂਸਰੀ ਖਬਰ ਜਿਹੜੀ ਅੱਜ ਜੇ ਤੁਸੀਂ ਇੰਡੀਅਨ ਮੀਡੀਆ 'ਚ ਦੇਖੋ ਹਾਲਾਂਕਿ ਕੱਲ ਦੇ ਅਸੀਂ ਸੱਚੋ ਸੱਚ ਪ੍ਰੋਗਰਾਮ 'ਚ ਨੂੰ ਡਿਸਕਸ ਕੀਤਾ ਸੀ ਕਿ ਅਮਰੀਕਨ ਡਿਫੈਂਸ ਡਿਪਾਰਟਮੈਂਟ ਨੇ ਰਿਲੀਜੀਅਸ ਫਰੀडम ਦੇ ਹਵਾਲੇ ਨਾਲ ਕਮਾਂਡੈਂਟਸ ਨੂੰ ਆਪਣਿਆਂ ਨੂੰ ਇਹ ਰਾਈਟ ਦਿੱਤੇ ਨੇ ਕਿ ਉਹ ਜਿਹੜੇ ਜੈਨੂਇਨ ਰਿਲੀਜੀਅਸ ਕੰਸਰਨ ਨੇ
ਜਿਨ੍ਹਾਂ ਦੇ ਵਿੱਚ ਕੋਈ ਯੂਨਿਟ ਦੀ ਡਿਸਪਲਿਨ ਭੰਗ ਨਾ ਹੁੰਦਾ ਹੋਏ, ਕੋਈ ਮਿਸ਼ਨ ਐਕੰਪਲਿਸ਼ਮੈਂਟ ਦੇ ਵਿੱਚ ਰੁਕਾਵਟ ਨਾ ਹੋਏ, ਕੋਈ ਜਿਹੜਾ ਹੋਰ ਰੁਕਾਵਟ ਨਾ ਹੋਏ, ਤੇ ਉਹ ਜੈਨੂਇਨ ਜਿਹੜੇ ਧਾਰਮਿਕ ਫੇਥ ਉਹਨਾਂ ਨੂੰ ਐਕਮੋਡੇਟ ਕਰ ਸਕਦਾ ਹੈ। ਔਰ ਉਹਦੇ ਚ ਮੈਂਸ਼ਨ ਸੀ ਕਿ ਇਹਦੇ ਚ ਸਿੱਖ, ਯਹੂਦੀ ਔਰ ਵਾਕੋ ਜਿਹੜੇ ਕਿ ਪੇਗਨ ਇੱਥੋਂ ਦੇ ਰਹਿਣ ਵਾਲੇ ਨੇ, ਔਰ ਮੁਸਲਮਾਨ ਇਹ ਸ਼ਾਮਲ ਨੇ। ਅੱਛਾ, ਹੁਣ ਇਹਦੇ ਚ ਨਾ ਤਾਂ ਇਹ ਹੈ ਕਿ ਬਈ ਸਿੱਖਾਂ ਨੂੰ ਹੱਕ ਮਿਲ ਗਿਆ ਜੀ ਉਹ ਦਸਤਾਰ ਸਜਾ ਕੇ ਫੌਜ ਚ ਸਰਵ ਕਰ ਸਕਦੇ ਨੇ, ਕਿਉਂਕਿ ਇਹ ਕੰਡੀਸ਼ਨ ਟੂ ਕੰਡੀਸ਼ਨ, ਔਰ ਜਿੱਥੇ ਉਹਦੀ ਟ੍ਰਾਂਸਫਰ ਹੋਏਗੀ ਬੰਦੇ ਦੇ ਉੱਤੇ ਫਿਰ ਕਮਾਂਡੈਂਟ ਡਿਸਾਈਡ ਕਰੇਗਾ ਕਿ ਵੀ ਵੈਦਰ ਇਹ ਹੱਕ ਦੇਣਾ ਹੈ ਜਾਂ ਨਹੀਂ ਦੇਣਾ। ਲੇਕਿਨ ਤੁਸੀਂ ਅੱਜ ਇੰਡੀਅਨ ਮੀਡੀਆ, PTI ਖਾਸ ਤੌਰ ਤੇ ਹਿੰਦੁਸਤਾਨ ਦੀ ਵੱਡੀ ਨਿਊਜ਼ ਏਜੰਸੀ ਹੈ, ਉਹਦੀ ਖਬਰ ਦੇਖੋ, ਜਿਹਨੂੰ ਪੰਜਾਬੀ ਮੀਡੀਆ ਨੇ ਵੀ ਉਵੇਂ ਹੀ ਛੇਪਿਆ ਤੇ ਖਬਰ ਇਹ ਲੱਗੀ ਹੋਈ ਹੈ ਕਿ ਸਿੱਖਾਂ ਨੂੰ ਦਸਤਾਰ, ਕਛਹਿਰਾ, ਕੜਾ ਪਾ ਕੇ ਅਮਰੀਕੀ ਫੌਜ 'ਚ ਨੌਕਰੀ ਕਰਨ ਦੀ ਇਜਾਜ਼ਤ ਮਿਲੀ। ਹੁਣ ਤੁਸੀਂ ਇਹਨੂੰ ਕੀ ਕਹੋਗੇ? ਜਾਂ ਤਾਂ ਇਹ ਟੋਟਲ ਨਲਾਇਕ ਲੋਕ ਨੇ ਤੇ ਜਾਂ ਇਹ ਡੈਲੀਬਰੇਟਲੀ ਕਰਦੇ ਨੇ, ਜਾਂ ਇਹ ਜਾਣਬੁੱਝ ਕੇ ਕਰਦੇ ਨੇ। ਹਾਲਾਂਕਿ ਜਿਹੜੇ ਇਹਦੇ ਨਾਲ ਸੰਬੰਧਿਤ ਸਿੱਖ ਗਰੁੱਪ ਨੇ ਉਹਨਾਂ ਨੇ ਕੌਸ਼ਨ ਲਾਈਨ ਹੀ ਦਿੱਤੀ ਹੈ, ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਕਿਹਾ ਕਿ ਸਟੈਪ ਫਾਰਵਰਡ ਹੈ ਕਿ ਵੀ ਉਹਦੇ ਵਿੱਚ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਵੀ ਤੇ ਨਾਸਤਕਾਂ ਨੂੰ ਵੀ ਉਹਨਾਂ ਨੇ ਅਕਮੋਡੇਟ ਕਰਨ ਦੀ ਗੱਲ ਕਹੀ ਹੈ। ਬਟ ਇਟ ਇਜ਼ ਏ ਲੌਂਗ ਵੇ ਟੂ ਗੋ। ਉਹਨਾਂ ਨੇ ਪੈਟੀਸ਼ਨ ਕੈਂਪੇਨ ਸ਼ੁਰੂ ਕੀਤੀ ਹੈ ਤਾਂ ਕਿ ਸਾਨੂੰ ਆਪਣੇ ਪੰਜਾਂ ਕਕਾਰਾਂ ਦੇ ਨਾਲ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਹੈ ਆਪਣੇ ਧਰਮ ਨੂੰ ਪ੍ਰੈਕਟਿਸ ਕਰਦੇ ਆ ਅਸੀਂ ਅਮਰੀਕਨ ਫੌਜ 'ਚ ਵੀ ਸਰਵ ਕਰ ਸਕੀਏ। ਇਹ ਦੋਨੋਂ ਹੀ ਜਿਹੜੀਆਂ ਖਬਰਾਂ ਨੇ ਇਹ ਦੱਸਦੀਆਂ ਨੇ ਕਿ ਕਿਸ ਕਦਰ ਸਾਡੇ ਲੋਕ ਗੈਰ ਜ਼ਿੰਮੇਵਾਰ ਨੇ ਔਰ ਕਿੰਨਾ ਨਲਾਇਕ ਮੀਡੀਆ ਔਰ ਕਿਵੇਂ ਨਕਮਾਪਨ ਕਾਇਮ ਹੈ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕੀਤੀ ਸੀ, ਪਰ ਅੱਜ ਦੀ ਖਬਰ ਮੁਤਾਬਕ ਭਾਈ ਗੁਰਮੀਤ ਸਿੰਘ 28 ਦਿਨ ਦੀ ਆਪਣੀ ਪੈਰੋਲ ਤੋਂ ਬਾਅਦ ਬੁਰੇਲ ਜੇਲ੍ਹ ਦੇ ਵਿੱਚ ਵਾਪਸ ਪਹੁੰਚ ਗਏ ਹਨ ਤੇ ਇਸੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਸੰਬੰਧੀ ਆਪਣਾ ਇਕਰਾਰ ਨਹੀਂ ਨਿਭਾਇਆ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੀ ਸਾਡੀ ਸਿੱਖ ਸੰਗਤਾਂ ਨਾਲ ਸ਼ੇਅਰ ਕਰੋ। ਦੇਖੋ, ਇਹ ਦੁੱਖ ਦੀ ਗੱਲ ਹੈ ਕਿ ਇੱਕ 44 ਦਿਨ ਦੀ ਭੁੱਖ ਹੜਤਾਲ ਨੇ ਜਿਹੜਾ ਕੌਮ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ। ਜਿਵੇਂ ਕੌਮ ਸੋਲੀਡੈਰਿਟੀ ਦੇ ਨਾਲ ਜੁੜੀ, ਸਾਨੂੰ ਆਸ ਸੀ ਕਿ ਇਹਦੇ ਚੋਂ ਇੱਕ ਮੂਵਮੈਂਟ ਬਿਲਟ ਹੋਏਗੀ ਜਿਹੜੀ ਸਿਰਫ ਜੇਲ੍ਹਾਂ 'ਚ ਬੰਦ ਸਿੰਘਾਂ ਦੀ ਰਿਹਾਈ ਤੱਕ ਹੀ ਮਹਿਦੂਦ ਨਹੀਂ ਹੋਏਗੀ। ਇਹ ਸਾਡੀ ਕੌਮੀ ਆਜ਼ਾਦੀ, ਖਾਲਿਸਤਾਨ ਦੀ ਲਹਿਰ ਦੇ ਲਈ ਇੱਕ ਬੂਨ ਸਾਬਤ ਹੋਏਗੀ। ਕਾਂਗਰਸ ਔਰ ਬਾਦਲਕਿਆਂ ਦੇ ਵਿਚਕਾਰ ਤੀਸਰਾ ਬਦਲ ਸਿੱਖਾਂ ਦਾ ਜਿਹੜਾ ਹੈ ਉਸ ਦੇ ਉਭਾਰ ਦੇ ਸਾਨੂੰ ਇਸ ਚੋਂ ਸਿੰਪਟਮਸ ਨਜ਼ਰ ਆਉਂਦੇ ਸੀ। ਪਰ ਮੰਦੇ ਭਾਗਾਂ ਨੂੰ ਅਖੀਰਲੇ ਦਿਨਾਂ ਤੱਕ ਪਹੁੰਚਦੇ ਆ ਭਾਈ ਗੁਰਬਖਸ਼ ਸਿੰਘ ਵੀ ਕਿਤੇ ਨਾ ਕਿਤੇ ਸਿੰਘ ਸਾਹਿਬਾਨ ਦੇ ਪ੍ਰਭਾਵ ਥੱਲੇ ਆਏ। ਜਥੇਦਾਰ ਅਕਾਲ ਤਖਤ ਨੇ ਤਾਂ ਆਪਣਾ ਉਹ ਖੇਡਣੀ ਸੀ ਖੇਡ, ਕਿਉਂਕਿ ਉਹ ਤਾਂ ਸੁਖਬੀਰ ਬਾਦਲ ਔਰ ਬਾਦਲ ਟੱਬਰ ਨੂੰ ਜਿਹੜਾ ਹੈ ਖੁਸ਼ ਕਰਨ ਦੇ ਲਈ ਹੀ ਜਿਹੜਾ ਅਕਾਲ ਤਖਤ ਸਾਹਿਬ ਦੀ ਇਨਵੋਲਵਮੈਂਟ ਕਰ ਰਹੇ ਸੀ। ਸੋ ਨਤੀਜਾ ਇਹ ਹੋਇਆ ਵੀ ਉਹਨਾਂ ਨੇ ਉੱਥੇ ਇਹ ਮੰਨ ਲਿਆ ਉਹਨਾਂ ਦੇ ਕਹਿਣ ਤੇ ਕਿ ਜੀ ਮੈਂ ਵਰਤ ਛੱਡ ਦਿੰਨੇ, ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਕਹਿ ਦਿੱਤਾ ਕਿ ਜੀ ਮੈਂ ਨਿੱਜੀ ਭਰੋਸਾ ਦਿਵਾਉਂਦਾ ਕਿ ਮੈਂ ਚੈਨ ਨਾਲ ਹੀ ਬੈਠਾਂਗਾ ਜਦੋਂ ਤੱਕ ਪੱਕੀ ਰਿਹਾਈ ਨਹੀਂ ਹੋ ਜਾਂਦੀ। ਸੋ ਹੁਣ ਭਾਈ ਗੁਰਬਖਸ਼ ਸਿੰਘ ਹੋਰੀ, ਕਿਉਂਕਿ ਅੱਜ ਭਾਈ ਗੁਰਮੀਤ ਸਿੰਘ ਜਿਹੜੇ ਨੇ ਉਹ ਵਾਪਸ ਚਲੇ ਗਏ ਨੇ ਅਪ੍ਰੈਲ ਜੇਲ੍ਹ ਦੇ ਵਿੱਚ, ਉਹਨਾਂ ਦਾ 42ਵਾਂ ਬਰਥਡੇ ਸੀ। ਔਰ ਦੂਸਰੇ ਦੋ ਸਿੰਘ ਜਿਹੜੇ ਨੇ ਲਖਵਿੰਦਰ ਸਿੰਘ ਔਰ ਸ਼ਮਸ਼ੇਰ ਸਿੰਘ, ਉਹਨਾਂ ਨੇ ਸੈਚਰਡੇ ਚਲੇ ਜਾਣੇ। ਸੋ ਇੱਕ ਨਿਰਾਸ਼ਾ ਦੀ ਗੱਲ ਹੈ ਵੀ ਅਸੀਂ ਜਿੱਤੀ ਬਾਜ਼ੀ ਹਾਰੀ ਹੈ। ਤੇ ਹੁਣ ਭਾਈ ਗੁਰਬਖਸ਼ ਸਿੰਘ ਸਿੱਖ ਸੰਗਤਾਂ ਨੂੰ ਪੁੱਛਦੇ ਨੇ ਜੀ ਕਿ ਦੱਸੋ ਮੈਂ ਕੀ ਕਰਾਂ ਜੇ ਜਥੇਦਾਰ ਆਪਣਾ ਵਾਅਦਾ ਨਹੀਂ ਨਿਭਾਉਂਦਾ। ਮੈਂ ਸਮਝਦਾ ਇਹ ਤਾਂ ਹੁਣ ਇਤਿਹਾਸ ਹੀ ਇਹਨਾਂ ਦੇ ਵੇਲੇ ਰੀਅਲ ਜੱਜ ਕਰਦਾ ਹੁੰਦਾ ਵੀ ਕਿਹੜਾ ਆਪਣੇ ਫਰਜ਼ ਤੋਂ ਬੇਮੁਖ ਹੋਇਆ, ਕਿਹਨੇ ਕਿੱਥੇ ਕਮਜ਼ੋਰੀ ਦਿਖਾਈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਇੱਕ ਸਿਦਕ ਔਰ ਦ੍ਰਿੜਤਾ ਦੇ ਨਾਲ ਆਏ ਸਨ, ਪਰ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਉਸ ਜਥੇਦਾਰ ਔਰ ਅਕਾਲੀ ਗੇਮ ਨੂੰ ਸਮਝ ਨਹੀਂ ਸਕੇ। ਨਤੀਜੇ ਦੇ ਤੌਰ ਤੇ ਐਵੇਂ ਇਹ ਜਿਹਨੂੰ ਅੰਗਰੇਜ਼ੀ ਸਪਿਰਿਟਡ ਵਿਕਟਰੀ ਕਹਿੰਦੇ ਨੇ ਇਹ ਮਿਲੀ ਜ਼ਰੂਰ, ਸਾਰੇ ਆਏ ਬਾਹਰ ਆਪਣੇ ਪਰਿਵਾਰਜਨਾਂ ਨੂੰ ਮਿਲੇ ਨੇ। ਸੋ ਹੁਣ ਮੈਂ ਸਮਝਦਾ ਵੀ ਕਾਨੂੰਨੀ ਲੜਾਈ ਅੱਗੇ ਤੁਰੇਗੀ, ਜਿਵੇਂ ਭਾਈ ਹਰਪਾਲ ਸਿੰਘ ਚੀਮਾ ਹੋਰਾਂ ਨੇ ਦੱਸਿਆ ਸੀ ਕਿ ਕਰਨਾਟਕਾ ਦੀ ਸਰਕਾਰ ਨਾਲ ਉਹਨਾਂ ਦੀ ਫਾਈਨਲ ਗੱਲਬਾਤ ਹੋ ਗਈ ਹੈ। ਹੁਣ ਉਹ ਰਾਜ਼ੀ ਨੇ ਕਿ ਜਿਹੜੇ ਉੱਥੇ ਸਿੰਘ ਨੇ ਉਹਨਾਂ ਨੂੰ ਉਹ ਅੰਮ੍ਰਿਤਸਰ ਦੀ ਜੇਲ੍ਹ 'ਚ ਭੇਜਣ ਨੂੰ ਤਿਆਰ ਨੇ। ਔਰ ਇੱਧਰ ਵੀ ਸਰ ਅਮਰ ਸਿੰਘ ਚਾਹਲ ਹੋਰਾਂ ਨੇ ਭਾਈ ਗੁਰਮੀਤ ਸਿੰਘ ਔਰ ਬਾਕੀ ਸਿੰਘਾਂ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਕੀਤੀ। ਔਰ ਕੱਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ, ਯੂਨੀਅਨ ਟੈਰੀਟਰੀ ਐਡਮਿਨਿਸਟ੍ਰੇਸ਼ਨ
ਔਰ ਬਾਕੀਆਂ ਨੂੰ ਨੋਟਿਸ ਭੇਜੇ ਨੇ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹਦੇ 'ਚ ਸ਼ਾਇਦ ਪੋਲੀਟੀਕਲ ਰੋਲ ਬਹੁਤ ਜ਼ਿਆਦਾ ਨਹੀਂ ਹੋ ਸਕੇਗਾ। ਕਾਨੂੰਨੀ ਤੌਰ ਦੇ ਉੱਤੇ ਚੰਗੇ ਵਕੀਲ ਔਰ ਚੰਗੇ ਢੰਗ ਨਾਲ ਇਸ ਲੜਾਈ ਨੂੰ ਜੇ ਲੜਨਗੇ ਤੇ ਇਹਨਾਂ ਸਿੰਘਾਂ ਦੀ ਪੱਕੀ ਰਿਹਾਈ ਸੰਭਵ ਹੋ ਸਕੇਗੀ। ਜੀ ਬਿਲਕੁਲ। ਤੇ ਵੀਰ ਜੀ ਸਵਾਲ ਤਾਂ ਸਾਡੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਇਸ ਵੇਲੇ ਇਜਾਜ਼ਤ ਨਹੀਂ ਦੇ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ TV 84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਹੋਏ। ਤੇ ਵੀਰ ਜੀ ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।